ਫਿਲਮ ਦੇ ਟੀਜ਼ਰ ਆਏ ਪਹਿਲੇ ਜਾਂ ਉਹਨਾਂ ਦੇ ਪ੍ਰਮੋਸ਼ਨਲ ਵੀਡੀਓਜ਼ ਆਈਆਂ, ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਕੌਮ ਨੂੰ ਕਿਵੇਂ ਜਿਹੜਾ ਉਹ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਿੰਡਰਾਂ ਵਾਲਿਆਂ ਨੂੰ ਇੰਦਰਾ ਗਾਂਧੀ ਨਾਲ ਜੋੜਿਆ ਗਿਆ। ਕੀ ਇਹਨਾਂ ਨੂੰ ਨਹੀਂ ਪਤਾ ਹੈ ਜਿਹੜੇ ਕੰਗਣਾ ਰਣੌਤ ਨੂੰ MP ਬਣਾਉਣ ਵਾਲੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਫਾਈਨੈਂਸ ਕੀਤਾ ਕਿ ਸਿੱਖਾਂ ਦਾ ਐਮਰਜੈਂਸੀ ਦੇ ਖਿਲਾਫ ਕੀ ਰੋਲ ਸੀ? ਸੰਤ ਜਰਨੈਲ ਸਿੰਘ ਤਾਂ ਉਦੋਂ ਸੀਨ 'ਚ ਵੀ ਨਹੀਂ ਸੀ ਐਮਰਜੈਂਸੀ ਦੇ ਵੇਲੇ, ਕਿਉਂਕਿ ਉਦੋਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਟਕਸਾਲ ਦੇ ਮੁਖੀ ਸੀ। ਉਹਨਾਂ ਦੀ ਸ਼ਹਾਦਤ 1977 'ਚ ਹੁੰਦੀ ਹੈ। ਸਿੱਖਾਂ ਨੇ ਅੱਡ-ਅੱਡ ਗੁਰਦੁਆਰਾ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਨੇ ਰਿਪੀਟਡ ਰੈਜ਼ੋਲੂਸ਼ਨ ਕੀਤੇ ਸੀ ਕਿ ਵੀ ਇਹ ਬਦਨਾਮ ਕਰਨ ਦੀ ਲਾਈਨ ਹੈ ਔਰ ਇਸ ਨੂੰ ਰੋਕਿਆ ਜਾਏ। ਸ਼੍ਰੋਮਣੀ ਕਮੇਟੀ ਨੇ ਜਿਹੜੀ ਕਾਲ ਦਿੱਤੀ ਸੀ ਉਹ ਸਿਰਫ ਕਾਲ ਜ਼ਬਾਨੀ ਕਲਾਮੀ ਤੱਕ ਨਹੀਂ ਰਹੀ, ਉਹਨਾਂ ਨੇ ਯਕੀਨੀ ਬਣਾਇਆ ਕਿ ਸਿਨੇਮਿਆਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਿੱਖ ਪਹੁੰਚੇ। ਇਹ ਮੈਸੇਜ ਜਿਹੜਾ ਇਹਨੂੰ ਜਾਣਾ ਚਾਹੀਦਾ ਕੰਗਣਾ ਰਣੌਤ ਨੂੰ ਕਿ ਭਾਈ ਇਹ ਜਿਹੜਾ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਤੂੰ ਬੁੜਕਦੀ ਫਿਰਦੀ ਹੈ, ਭਾਵੇਂ ਅਸੀਂ ਜਿੰਨੇ ਮਰਜ਼ੀ ਡਿਵਾਈਡਡ ਹੋਈਏ, ਆਪਣੇ ਇਸ਼ੂ ਚੱਲ ਰਹੇ ਹੋਣ, ਪਰ ਜਦੋਂ ਸਿੱਖੀ ਦਾ ਮੁੱਦਾ ਆਏਗਾ ਜਾਂ ਸੰਤ ਭਿੰਡਰਾਂ ਵਾਲਿਆਂ ਦਾ, ਠੀਕ ਕਿਹਾ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਰਿਲੀਜ਼ ਵੀ ਸੀ ਕਿ ਬਈ ਸਾਡੇ ਲਈ ਤਾਂ ਸੰਤ ਭਿੰਡਰਾਂ ਵਾਲੇ ਇੱਕ ਮਹਾਨ ਆਗੂ ਨੇ। ਫਿਲਮ ਵਿੱਚ ਸਿੱਖਾਂ ਦੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਵਿਰੋਧੀ ਏਜੰਡਾ ਹੈ, ਸਿੱਖ ਕੌਮ ਦੇ ਵਿਰੁੱਧ ਜ਼ਹਿਰ ਉਗਲਣ ਦੀ ਭਾਵਨਾ ਨਾਲ ਇਹ ਕੀਤਾ ਗਿਆ। ਜਿਹੜਾ ਭਗਵੰਤ ਮਾਨ ਸਰਕਾਰ ਦਾ ਵਰਤਾਰਾ ਅਦਰਵਾਈਜ਼ ਬੜਾ ਸਿੰਪਲ ਸੀ ਕਿ ਉਹ ਇਸ ਦੇ ਉੱਤੇ ਪੰਜਾਬ ਸਰਕਾਰ ਆਪਣੇ ਲੈਵਲ 'ਤੇ ਪਾਬੰਦੀ ਲਾ ਸਕਦੀ ਸੀ ਕਿ ਭਾਈ ਪੰਜਾਬ ਦੇ ਵਿੱਚ ਮੈਜੋਰਿਟੀ ਜਿਹੜੇ ਨੇ ਲੋਕ, ਉਹਨਾਂ ਦੀਆਂ ਭਾਵਨਾਵਾਂ ਆਹਤ ਹੋਣਗੀਆਂ ਔਰ ਟਕਰਾਅ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज़ मैं ਤੁਹਾਡੀ ਹੋਸਟ ਨੀਲਮ ਖੁਰਦ। ਮੈਂ TV ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 17 ਜਨਵਰੀ 2025 5 ਮਾਘ ਨੰਗ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹੁਣ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੀ। ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਜਸਵੀਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਅਸੀਂ ਸਰਦਾਰ ਜਸਵੀਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਮੇਰੀ ਕੱਲ੍ਹ ਦੀ ਗੈਰ ਹਾਜ਼ਰੀ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ। ਸੋ ਹੁਣ ਆਪਾਂ ਆਪਣੇ ਪਹਿਲੇ ਜਿਹੜੇ ਟੌਪਿਕ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ BJP ਦੀ ਜਿਹੜੀ ਹਿੰਦੂ ਤਵੀ ਪੋਸਟਰ ਗਰਲ ਕੰਗਨਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਅਖੀਰ ਜਿਹੜੀ ਹੈ ਰਿਲੀਜ਼ ਹੋਈ ਹੀ ਗਈ ਹੈ ਔਰ ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਪੰਜਾਬ ਵਿੱਚ ਥਾਂ ਥਾਈਂ ਸਿਨੇਮਾ ਘਰਾਂ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਏ ਨੇ ਔਰ ਜਿਸ ਦੀ ਵਜ੍ਹਾ ਕਰਕੇ ਇਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਹੀਂ ਚਲਾਈ ਗਈ ਔਰ ਭਾਰਤੀ ਏਜੰਸੀਆਂ ਵੱਲੋਂ ਬਾਰ-ਬਾਰ ਸਿੱਖਾਂ ਨੂੰ ਪ੍ਰੋਵੋਕ ਕੀਤਾ ਗਿਆ
ਔਰ ਪੰਜਾਬ ਵਿੱਚ ਇਹ ਫਿਲਮ ਨਾ ਚੱਲਣ ਦੇਣ ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਮੇਰੀ ਹਰਾਸਮੈਂਟ ਹੈ ਔਰ ਸ਼੍ਰੋਮਣੀ ਕਮੇਟੀ ਵੱਲੋਂ ਐਮਰਜੈਂਸੀ ਫਿਲਮ ਰੁਕਵਾਉਣ ਲਈ ਕੀਤੀ ਕਾਰਵਾਈ ਲਈ ਅਸੀਂ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨਿਊ ਜਰਸੀ ਤੋਂ ਆਪਣੇ ਵੀਰ ਜਸਵੀਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਜੱਸਾ ਸਿੰਘ ਕਿਹਾ ਜਾਂਦਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੇ ਇਹੀ ਨਹੀਂ ਕਿ ਪੱਕੇ ਸਪੋਰਟਰ ਜਾਂ ਹਮਾਇਤੀ ਨੇ, ਇਹ ਦੋਵੇਂ ਵੀਰ ਦਲਜੀਤ ਸਿੰਘ ਔਰ ਜਸਵੀਰ ਸਿੰਘ, ਇਹ ਸ਼ੁਰੂ ਤੋਂ ਹੀ ਸਾਡੇ ਲਈ ਪਰਿਵਾਰ ਵਾਂਗ ਨੇ, ਕਾਮਯਾਬ ਕਾਰੋਬਾਰੀ ਵੀ ਨੇ ਔਰ ਇਹਨਾਂ ਨੇ ਮੰਥਲੀ ਕਮਿਟਮੈਂਟ ਦੀ ਥਾਂ ਤੇ ਈਅਰਲੀ ਕਮਿਟਮੈਂਟ ਕੀਤੀ ਹੋਈ ਹੈ। ਨਾਈਸ। ਔਰ ਉਸ ਦੇ ਉੱਤੇ ਹੀ ਅਸੀਂ ਟੇਕ ਵੀ ਰੱਖਦੇ ਹਾਂ ਕਿ ਭਾਈ ਇਹਨਾਂ ਨੂੰ ਇੱਕ ਕਾਲ ਕਰਨ ਦੀ ਲੋੜ ਹੁੰਦੀ ਹੈ, ਕਹਿੰਦੇ ਨੇ ਜੀ ਅਸੀਂ ਹਾਜ਼ਰ ਹੈ। ਨਾਈਸ। ਔਰ ਬਹੁਤ ਹੀ ਪਿਆਰ ਦੇ ਨਾਲ, ਔਰ ਜਿਵੇਂ ਹੋਰ ਵੀ ਬਹੁਤ ਸਾਰੇ ਮਦਦਗਾਰਾਂ ਦੀ ਮਦਦ ਕਰਦੇ ਨੇ, ਕੁਝ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਉਹਨਾਂ ਤੱਕ ਵੀ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਨੇ ਇਹਨਾਂ ਨੇ। ਔਰ ਜਿਹੜੇ ਆਪਣੇ ਪਿੰਡ ਔਰ ਇਲਾਕੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਥੋੜ੍ਹੀ ਬਹੁਤ ਮਦਦ ਨਾਲ ਕੋਈ ਆਪਣਾ ਕੰਮਕਾਰ ਸ਼ੁਰੂ ਕਰ ਸਕਦਾ ਹੈ, ਉਸ ਦੀ ਵੀ ਮਦਦ ਕਰਦੇ ਨੇ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਵੀਰ ਨਿਸ਼ਕਾਮ ਭਾਵਨਾ ਦੇ ਨਾਲ ਬਿਨਾਂ ਕਿਸੇ ਪਬਲਿਸਿਟੀ ਤੋਂ ਜਿਹੜੀ ਅਸਲ ਸੇਵਾ ਵੱਲ ਲੱਗੇ ਹੋਏ ਨੇ, ਗੁਰੂ ਦੀਆਂ ਉਹਨਾਂ ਤੇ ਖੁਸ਼ੀਆਂ ਹੋਣ, ਅਸੀਂ ਇਹ ਅਰਦਾਸ ਕਰਦੇ ਹਾਂ। ਇਹ ਵੀ ਅਸੀਂ ਦੱਸ ਦਈਏ, ਜਿਵੇਂ ਸਾਡੇ ਪ੍ਰੋਗਰਾਮ 'ਚ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਅੱਜ 17 ਜਨਵਰੀ ਨੂੰ ਨਿਖਿਲ ਗੁਪਤਾ ਦੀ ਮੈਨਹਟਨ ਕ੍ਰਿਮੀਨਲ ਕੋਰਟ ਦੇ ਵਿੱਚ ਪੇਸ਼ੀ ਹੈ। ਔਰ ਹਾਲਾਂਕਿ ਕਾਫੀ ਠੰਡ ਸੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਿੱਖਸ ਫਾਰ ਜਸਟਿਸ ਦੇ ਬੈਨਰ ਥੱਲੇ ਇਕੱਠੀਆਂ ਹੋਈਆਂ ਔਰ ਬਾਹਰ ਵੀ ਪ੍ਰੋਟੈਸਟ ਵਾਂਗ ਸੀ, ਰੈਲੀ ਸੀ। ਉਹਦੇ 'ਚ ਜਿਵੇਂ ਮੋਦੀ ਨੂੰ ਇੱਕ ਕੇਜ ਦੇ ਵਿੱਚ ਡੱਕਿਆ ਹੁੰਦਾ ਹੈ, ਉਹ ਪੂਰਾ ਵੱਡਾ ਉਸ ਦਾ ਬਣਾਇਆ ਹੁੰਦਾ ਮਾਡਲ। ਔਰ ਇਸ ਵਾਰ ਵੀ ਜਿਹੜੀ ਪ੍ਰੋਟੈਸਟ ਦੇ ਵਿੱਚ ਜਿੱਥੇ ਮੋਦੀ ਨੂੰ ਫੇਸ ਆਫ ਇੰਡੀਆ ਹਿੰਦੂ ਟੈਰਰ ਇਹ ਨਾਰਾ ਵੀ ਲਿਖਿਆ ਹੋਇਆ ਸੀ, ਤੇ ਪ੍ਰਾਈਮ ਮਿਨਿਸਟਰ ਮੋਦੀ ਇਜ਼ ਬਿਹਾਈਂਡ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਐਂਡ ਸ਼ਹੀਦ ਨਿੱਜਰ's assassination in ਕੈਨੇਡਾ। ਸੋ ਦਰਸ਼ਕ ਦੇਖ ਵੀ ਸਕਦੇ ਨੇ, ਬੈਕ ਗਰਾਊਂਡ ਦੇ ਉੱਤੇ ਚੱਲ ਰਿਹਾ। ਔਰ ਇਸ ਨੂੰ ਜਿਹੜਾ ਬਾਹਰ ਵੀ ਕਵਰ ਹੋਇਆ, ਫਿਰ ਅੰਦਰ ਜਿਹੜਾ ਟਾਈਮ ਸੀ ਉਹਦੇ 'ਚ ਜਿਹੜਾ ਫੁੰਦਾ ਤਾਂ ਇਹ ਹੈ, ਸਾਨੂੰ ਅੰਦਾਜ਼ਾ ਸੀ ਕਿ ਵੀ ਇਸ ਦੀ ਡੇਟ ਹੀ ਪਏਗੀ। ਹਾਲਾਂ ਨਵੇਂ ਵਕੀਲ ਖੜੇ ਕੀਤੇ ਗਏ ਨਿਖਿਲ ਗੁਪਤਾ ਵੱਲੋਂ, ਜਿਨ੍ਹਾਂ ਨੇ ਇਹ ਵੀ ਨਿਖਿਲ ਗੁਪਤਾ ਨੇ ਕਿਹਾ ਕਿ ਜੀ ਮੈਨੂੰ ਇੰਟਰਪ੍ਰੇਟਰ ਨਹੀਂ ਹੈਗਾ ਜਿਹਨੇ ਹਿੰਦੀ 'ਚ ਜਿਹੜਾ ਇੰਟਰਪ੍ਰੇਟ ਕਰੇ, ਔਰ ਕੁਝ ਹੋਰ ਡਾਕੂਮੈਂਟ ਵੀ ਅਜੇ ਆਉਣੇ ਬਾਕੀ ਨੇ। ਹਾਲਾਂ ਸਰਕਾਰੀ ਵਕੀਲਾਂ ਨੇ ਉਹਨਾਂ ਦੇ ਵਕੀਲਾਂ ਨੂੰ ਲੋੜੀਂਦੇ ਡਾਕੂਮੈਂਟ ਪ੍ਰੋਵਾਈਡ ਕੀਤੇ ਔਰ ਇਹ ਜਿਹੜੀ ਅਗਲੀ ਤਰੀਕ ਹੈ 28 ਮਾਰਚ ਦੀ ਪਈ। ਸੋ ਇਹ ਹੋਰ ਵੀ ਇੱਕ ਐਕਸਪਰਟ ਨੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਕਹਿੰਦੇ ਸੀ ਕਿ ਜੀ ਇਹ ਡਿਲੇ ਟੈਕਟਿਕ ਹੁੰਦੇ ਨੇ, ਜਾਣ ਬੁੱਝ ਕੇ ਉਹਨਾਂ ਦੀ ਸਾਈਡ ਡਿਲੇ ਕਰੇਗੀ, ਕਿਉਂਕਿ ਇੱਕ ਤਾਂ ਇਹ ਹੁੰਦਾ ਹੈ ਕਿ ਜਿਉਂ-ਜਿਉਂ ਵਕਤ ਪੈ ਜਾਂਦਾ ਹੈ ਸ਼ਾਇਦ ਫੋਕਸ ਨਾ ਰਹੇ ਉਹਦੇ ਤੇ, ਪਰ ਉਹਦੇ ਨਾਲੋਂ ਵੀ ਜ਼ਿਆਦਾ ਇਹ ਹੁੰਦਾ ਹੈ ਵੀ ਕੋਈ ਪੋਲੀਟੀਕਲ ਡੀਲ ਹੋ ਜਾਏ, ਕਿਉਂਕਿ ਇਹ ਜਿਹੜੇ ਸਪਾਈ ਹੁੰਦੇ ਨੇ ਜਾਂ ਜਸੂਸ ਹੁੰਦੇ ਨੇ ਦੋਨੋਂ ਪਾਸੇ ਮੁਲਕਾਂ ਦੇ ਕਿਤੇ ਵੀ ਕਾਬੂ ਆਏ ਹੋਏ, ਕਈ ਵਾਰ ਇਹਨਾਂ ਦੇ ਲਈ ਡੀਲ ਹੁੰਦਾ। ਔਰ ਸਾਡਾ ਇਹ ਜਿਹੜਾ ਇੱਕ ਫੀਅਰ ਵੀ ਸੀ ਕਿ ਵੀ ਇਹ ਨਾ ਹੋਏ ਕਿ ਪ੍ਰੈਜ਼ੀਡੈਂਟ ਬਾਈਡਨ, ਜਿਨ੍ਹਾਂ ਦਾ ਐਡਮਿਨਿਸਟ੍ਰੇਸ਼ਨ ਨੇ ਹੱਥ ਹੌਲਾ ਰੱਖਿਆ ਇੰਡੀਆ ਤੇ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੀ ਉਹ ਜਾਣ ਤੋਂ ਪਹਿਲਾਂ ਕੋਈ ਪਾਰਡਨ ਦੇ ਨਾਂ ਥੱਲੇ ਇਹਨੂੰ ਆਫ ਦਾ ਹੁੱਕ ਨਾ ਕਰੇ। ਸੋ ਉਹ ਹੁਣ ਜਿਵੇਂ ਐਰਿਕ ਗਾਰਸੈਟੀ ਜਿਹੜੇ ਅਮਰੀਕਾ ਦੇ ਇਨਵੈਸਟਰ ਨੇ ਭਾਰਤ ਦੇ ਵਿੱਚ, ਹੁਣ ਤਾਂ ਉਹਨਾਂ ਨੇ ਉੱਥੋਂ ਆਪਣਾ ਬੋਰੀਆ ਬਿਸਤਰਾ ਬੰਨ੍ਹ ਲਿਆ। ਉਹਨਾਂ ਦਾ ਜਿਹੜਾ ਇੰਟਰਵਿਊ ਸੀ ਕੱਲ੍ਹ ਅਸੀਂ ਡਿਸਕਸ ਕੀਤਾ ਹਿੰਦੂ ਅਖਬਾਰ ਦੀ ਸੁਹਾਸਨੀ ਹੈਦਰ ਨਾਲ, ਫੋਰਨ ਬਿਊਰੋ ਨੂੰ ਡੀਲ ਕਰਦੀ ਹੈ ਫੋਰਨ ਪਾਲਿਸੀ ਨੂੰ। ਉਹਦੇ 'ਚ ਉਹਨਾਂ ਨੇ ਜਿੱਥੇ ਉਸ ਦਾ ਜਿਹੜਾ ਇੰਡੀਅਨ ਹੋਮ ਮਿਨਿਸਟਰੀ ਨੇ ਜਿਹੜਾ ਕਬੂਲਿਆ ਕਿ ਜੀ, ਹਾਲਾਂ ਨਾ ਉਹਨਾਂ ਨੇ ਗੁਰਪਤਵੰਤ ਪੰਨੂ ਦਾ ਉਹਦੇ 'ਚ ਨਾਂ ਲਿਆ, ਨਾ ਹੀ ਵਿਕਾਸ ਯਾਦਵ ਦਾ ਲਿਆ, ਲੇਕਿਨ ਉਹਨਾਂ ਨੇ ਕਿਹਾ ਸੀ ਵੀ ਇਟਸ ਅ ਫਸਟ ਪੋਜ਼ਿਟਿਵ ਸਟੈਪ। ਪਰ ਜਿਹੜੀ ਪ੍ਰੋਸੀਕਿਊਸ਼ਨ ਔਰ ਦੁਬਾਰਾ ਨਾ ਵਾਪਰੇ ਔਰ ਡਿਊ ਪ੍ਰੋਸੈਸ, ਉਹ ਬੜੀ ਇੰਪੋਰਟੈਂਟ ਆ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ
ਅਮਰੀਕਾ ਐਕਸਟ੍ਰੈਡੀਸ਼ਨ ਮੰਗੇਗਾ ਵਿਕਾਸ ਯਾਦਵ ਦੀ ਤੇ ਉਹਨਾਂ ਨੇ ਕਿਹਾ ਸੀ ਵੀ ਕੋਰਟ ਦੇ ਥੱਲੇ ਆ ਔਰ ਅਮਰੀਕਨ ਸਿਸਟਮ 'ਚ ਜਸਟਿਸ ਪ੍ਰਵੇਲ ਕਰਦਾ ਹੈ। ਸੋ ਇਹ ਵੀ ਇੱਕ ਪੋਜ਼ਿਟਿਵ ਗੱਲ ਸੀ। ਸੋ ਇਸ ਤੋਂ ਇੱਕ ਗੱਲ ਜ਼ਾਹਿਰ ਸੀ ਕਿਉਂਕਿ ਅਜੇ 3 ਦਿਨ ਵਿੱਚ ਰਹਿੰਦੇ ਨੇ, ਜਦੋਂ ਤੱਕ ਲਾਸਟ ਮਿੰਟ ਨਹੀਂ ਹੋ ਜਾਂਦਾ ਹੈ ਸਾਨੂੰ ਸੀ ਵੀ ਕੋਈ ਨਾ ਕੋਈ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕਰ ਰਿਹਾ ਉਹਦੇ ਥੱਲੇ ਕੋਈ ਪਾਰਡਨਿੰਗ ਲਾਈਨ ਨਾ ਹੋਏ। ਸੋ ਹੁਣ ਇਹ ਹੈ ਕਿ ਵੀ ਇਹ ਕਾਨੂੰਨ ਦੇ ਸ਼ਿਕੰਜੇ 'ਚ ਫਸਿਆ ਹੋਇਆ। ਹੁਣ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਦੇਖਾਂਗੇ ਕਿ ਇੰਡੀਆ ਪ੍ਰਤੀ ਕੀ ਰਵੱਈਆ ਹੁੰਦਾ ਹੈ। ਹਾਲਾਂ ਜੋ ਇੰਡੀਕੇਸ਼ਨਸ ਨੇ ਉਹ ਤਾਂ ਦੱਸ ਰਹੀਆਂ ਨੇ ਵੀ ਟਰੰਪ ਨੇ ਕੋਈ ਜਿਹੜਾ ਇਹਨਾਂ ਨੂੰ ਘਾਹ ਨਹੀਂ ਪਾਇਆ ਹੈ ਕਿਸੇ ਪਾਸਿਓਂ ਵੀ। ਸੋ ਇਹ ਕਿਉਂਕਿ ਬਹੁਤ ਸਾਰੇ ਸਾਡੇ ਵੀਰਾਂ ਦੀਆਂ ਕਾਲਾਂ ਵੀ ਸੀ ਇਹ ਜਾਣਨ ਦੇ ਲਈ ਵੀ ਤਰੀਕ ਦਾ ਕੀ ਬਣਿਆ। ਹਾਲਾਂ ਮੈਂ ਖੁਦ ਨਹੀਂ ਸੀ ਜਾ ਸਕਿਆ, ਲੇਕਿਨ ਨੈਕਸਟ ਤਰੀਕ 28 ਮਾਰਚ ਦੀ ਪਈ ਹੈ। ਅੱਜ ਜਿਹੜੀ ਮੁੱਖ ਖਬਰ, ਹਾਲਾਂ ਅਸੀਂ ਰੋਜ਼ਾਨਾ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਅਕਾਲੀ ਦਲ ਉਹਨਾਂ ਨੂੰ ਜਿਹੜਾ ਹੈ ਉਹ ਕਟਹਿਰੇ 'ਚ ਖੜਾ ਕਰਦੇ ਐਂ, ਰਾਈਟਲੀ ਸੋ, ਕਿਉਂਕਿ ਜਿਸ ਕਿਸਮ ਦੀਆਂ ਉਹਨਾਂ ਦੀਆਂ ਹਰਕਤਾਂ ਕਰਤੂਤਾਂ ਨੇ ਔਰ ਖ਼ਾਸ ਤੌਰ 'ਤੇ ਸੁਖਬੀਰ ਬਾਦਲ ਜੁੰਡਲੀ ਨੇ ਜਿਵੇਂ ਇਸ ਪੰਥ ਪ੍ਰਸਤ ਜਮਾਤ ਨੂੰ ਜਿਹਨੂੰ 105 ਸਾਲ ਹੋਣ 'ਚ ਆਇਆ ਹੋਏ ਨੇ ਅਕਾਲੀ ਦਲ ਨੂੰ, ਕਿਵੇਂ ਉਹਦੇ ਬਿਲਕੁਲ ਉਹਨੂੰ ਇਰਰੈਲੇਵੈਂਟ ਕਰ ਦਿੱਤਾ ਹੈ ਕਿ ਜਿਸ ਪਾਰਟੀ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ ਮੋਰਚੇ ਲਾਏ ਹੋਣ, ਸਕਸੈਸਫੁਲੀ 5 ਵਾਰ ਬਾਦਲ ਪੰਜਾਬ ਦਾ ਚੀਫ ਮਿਨਿਸਟਰ ਰਿਹਾ ਹੋਏ, ਉਸ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ 2 ਵਾਰ ਹੋਏ ਅਕਾਲੀਆਂ ਦਾ, ਲਛਮਣ ਸਿੰਘ ਗਿੱਲ ਭਾਵੇਂ ਰਿਬੈਲੀ ਸੀ ਅਕਾਲੀਆਂ 'ਚੋਂ ਗਿਆ ਸੀ, ਤੇ ਉੱਥੇ ਅੱਜ ਪੰਜਾਬ ਅਸੈਂਬਲੀ ਦੇ 117 MLAਆਂ 'ਚੋਂ ਇੱਕ ਮੈਂਬਰ ਅਕਾਲੀ ਦਲ ਦਾ ਬੈਠਾ ਹੋਏ। ਸੋ ਇਸ ਤੋਂ ਵੱਡੀ ਹੋਰ ਸ਼ਰਮ ਦੀ ਕੀ ਗੱਲ ਹੋ ਸਕਦੀ ਹੈ। ਔਰ ਜਿਹੜਾ ਅਕਾਲੀ ਦਲ ਬਣਿਆ ਹੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਔਰ ਅਕਾਲੀ ਦਲ ਦੀ ਹੋਂਦ ਹੋਏ, ਉਹ ਅੱਜ ਜਿਹੜਾ 2 ਦਸੰਬਰ ਤੋਂ ਜੋ ਚੱਲ ਰਿਹਾ ਹੈ, ਜੋ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਹਨੂੰ ਜਿਹੜਾ ਉਹ ਲਾਗੂ ਨਾ ਕਰ ਰਿਹਾ ਹੋਏ ਔਰ ਜਿਹੜਾ ਹੈ ਉਸ ਦੇ ਵਿੱਚ ਓਬਜੈਕਸ਼ਨ ਲੱਭ ਰਿਹਾ ਹੋਏ, ਡਿਲੇ ਕਰ ਰਿਹਾ ਹੋਏ, ਫਲਾਊਟ ਕਰਕੇ ਮਾਘੀ ਦਾ ਇਕੱਠ ਵੀ ਕਰੇ ਔਰ ਜਿਹੜੀ 7 ਮੈਂਬਰੀ ਕਮੇਟੀ ਜਿਹਨੂੰ ਆਦੇਸ਼ ਹੈ ਕਿ ਭਾਈ ਉਹਨੇ ਭਰਤੀ ਕਰਨੀ ਅਗਲੇ 6 ਮਹੀਨੇ 'ਚ, ਉਸ ਨੂੰ ਅਜੇ ਤੱਕ ਕੋਈ ਅਥਾਰਟੀ ਨਾ ਦਿੱਤੇ ਹੋਏ ਰਾਦਰ ਬਾਦਲ ਦਲ ਜਿਹੜਾ ਹੈ ਉਹ ਆਪਣਾ ਜਿਹੜੀ ਹੈ ਉਹ ਧੂੜ ਦੇ ਵਿੱਚ ਆਪਣੇ ਟੱਟੂ ਦੌੜਾ ਰਹੇ ਹੋਣ ਕਿ ਜਿਵੇਂ ਉਹਨਾਂ ਨੂੰ ਅਕਾਲ ਤਖਤ ਦੀ ਕੋਈ ਪਰਵਾਹ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਫਿਰ ਵੀ ਜੋ ਗੱਲ ਪੋਜ਼ਿਟਿਵ ਹੁੰਦੀ ਹੈ ਉਹ ਪੋਜ਼ਿਟਿਵ ਕਰਨੀ ਬਣਦੀ ਹੈ। ਕੰਗਣਾ ਰਣੌਤ, ਉਸ ਦਾ ਨਾਂ ਲੈਂਦਿਆਂ ਵੀ ਇਵੇਂ ਲੱਗਦਾ ਵੀ ਅਸੀਂ ਵਕਤ ਜ਼ਾਇਆ ਕਰ ਰਹੇ ਹਾਂ, ਪਰ ਜਿਹੜੀ ਖਬਰ ਹੈ ਅੱਜ ਮੇਨ ਖਬਰਾਂ 'ਚੋਂ ਖਬਰ ਹੈ ਕਿਵੇਂ ਇਸ 3rd rate ਪਰਸਨ ਜਿਸ ਨੇ ਕਿਸਾਨ ਲਹਿਰ ਦੇ ਵੇਲੇ ਕਿਵੇਂ ਘਟੀਆਪਨ 'ਚ ਜੋ ਕੁਛ ਕਿਹਾ ਸਿੱਖਾਂ ਬਾਰੇ, ਜੋ ਕਿਹਾ ਉਸ ਤੋਂ ਪਹਿਲਾਂ ਜਿਵੇਂ ਜਦੋਂ ਸ਼ਾਹੀਨ ਬਾਗ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ, ਜਿਹੜੇ ਭਾਰਤ ਨੇ 2 ਕਾਨੂੰਨ ਜਿਹੜੇ ਨੇ ਸਿਟੀਜ਼ਨਸ਼ਿਪ ਐਕਟ ਨੂੰ ਲੈ ਕੇ ਔਰ ਦੂਸਰੇ ਰਜਿਸਟਰ ਆਫ ਪਾਪੂਲੇਸ਼ਨ ਜਿਹੜਾ ਇਹ ਬਣਾ ਰਹੇ ਸੀ, ਉਸ ਦੇ ਉੱਤੇ ਲੰਬਾ ਵਕਤ ਮੁਸਲਮਾਨ ਜਿਹੜੇ ਭਾਰਤੀ ਸ਼ਹਿਰੀ ਨੇ ਖਾਸ ਤੌਰ 'ਤੇ ਮੁਸਲਮਾਨ ਜਿਹੜੇ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਨੇ ਸ਼ਾਹੀਨ ਬਾਗ ਦਿੱਲੀ ਦੇ ਵਿੱਚ, ਲਖਨਊ ਦੇ ਵਿੱਚ ਔਰ ਹੋਰ ਥਾਵਾਂ 'ਤੇ ਪ੍ਰੋਟੈਸਟ ਕੀਤੇ ਔਰ ਕਿਵੇਂ ਉਹਨਾਂ ਬਾਰੇ ਵੀ ਬਹੁਤ ਘਟੀਆ ਲੈਵਲ ਦੇ ਉੱਤੇ ਸੋ ਜਿੰਨੀ ਨਫ਼ਰਤ ਇਸ ਬੀਬੀ ਨੇ ਫੈਲਾਈ ਉਹ ਟਵਿੱਟਰ ਦੇ ਉੱਤੇ ਹੋਏ, ਜਿਹਨੂੰ ਐਕਸ ਕਹਿੰਦੇ ਨੇ, ਜਾਂ ਉਸ ਨਫ਼ਰਤ ਦੀ ਬਦੌਲਤ ਜਦੋਂ ਉਹਨੂੰ BJP ਨੇ ਮੰਡੀ ਪਾਰਲੀਮਾਨੀ ਹਲਕੇ ਤੋਂ ਟਿਕਟ ਵੀ ਦਿੱਤੀ ਤਾਂ ਉਸ ਦੀਆਂ ਜਿਹੜੀਆਂ ਤਕਰੀਰਾਂ ਨੇ ਉਸ ਇਲੈਕਸ਼ਨ ਕੈਂਪੇਨ ਵੇਲੇ ਵੀ ਉਹ ਸਿੱਖਾਂ ਲਈ ਨਫ਼ਰਤ ਨਾਲ ਭਰੀਆਂ ਹੋਈਆਂ। ਔਰ ਈਵਨ ਜਦੋਂ ਕਿਸਾਨ ਮੂਵਮੈਂਟ ਸੀ, ਇੱਕ ਬਿਰਧ ਮਾਤਾ ਸਿੱਖ ਬੀਬੀ ਮਹਿੰਦਰ ਕੌਰ ਸ਼ਾਇਦ ਉਹਨਾਂ ਦਾ ਨਾਂ, ਉਹ ਪਾਰਟਿਸਿਪੇਟ ਕਰ ਰਹੀ ਸੀ ਔਰ ਉਹਦੀ ਫੋਟੋ ਲਾ ਕੇ ਇਹਨੇ ਆਪਣੇ ਅਕਾਊਂਟ 'ਤੇ ਕਿਹਾ ਸੀ ਕਿ ਇਹ ਤਾਂ 100 ਰੁਪਈਏ 'ਚ ਵਿਕਣ ਵਾਲੀਆਂ ਜਨਾਨੀਆਂ ਨੇ, ਇਹਨਾਂ ਨੂੰ ਕੋਈ ਲੈ ਜਾਏ। ਬਾਅਦ ਦੇ ਵਿੱਚ ਜਿਹੜਾ ਉਸ ਦੇ ਉੱਤੇ ਕੇਸ ਵੀ ਹੋਇਆ ਇਸ ਮੁੱਦੇ ਨੂੰ ਲੈ ਕੇ। ਸੋ ਉਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਹੀ ਇਹ ਕਿ ਉਸ ਨੇ ਕਿੰਨੀਆਂ ਵੱਧ ਤੋਂ ਵੱਧ ਸਿੱਖਾਂ ਪ੍ਰਤੀ ਜਿੰਨੀਆਂ ਨਫ਼ਰਤ ਭਰੀਆਂ ਟਿੱਪਣੀਆਂ ਕਰਦੀ ਰਹੀ, ਹਿੰਦੂਤਵੀਆਂ ਦੇ ਵਿੱਚ ਉਹਦਾ ਗ੍ਰਾਫ ਵੱਧਦਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਜਦੋਂ ਫਿਰ MP ਬਣ ਕੇ ਤਾਜ਼ਾ ਇਹ ਚੰਡੀਗੜ੍ਹ ਦੇ ਏਅਰਪੋਰਟ ਤੋਂ ਔਰ ਦੂਜੀ ਜਾਣ ਲੱਗੀ ਤਾਂ ਇੱਕ ਫਿਰ ਮਾਈ ਭਾਗੋ ਦੀ ਬੱਚੀ ਬੀਬੀ ਬਲਵਿੰਦਰ ਕੌਰ ਨੇ
ਚਪੇੜ ਮਾਰ ਕੇ ਇਸ ਦਾ ਸਵਾਗਤ ਕਰਕੇ ਉਹਨੂੰ ਕਿਹਾ ਵੀ ਤੂੰ ਉਹੀ ਹੈ ਜਿਹਨੇ ਕਿਸਾਨ ਮੂਵਮੈਂਟ ਦੇ ਵੇਲੇ ਸਾਡੀ ਮਾਤਾ ਪ੍ਰਤੀ ਕੀ ਕਿਹਾ ਸੀ। ਸੋ ਇਹ ਫਿਰ ਵਿਕਟਮ ਕਾਰਡ ਲੈ ਕੇ ਲੋਕਾਂ ਦੇ ਦੇਖੋ ਮੇਰੇ ਨਾਲ ਫਿਰ ਉਹਨੇ ਨਫ਼ਰਤ ਹੀ ਫੈਲਾਈ ਸਿੱਖਾਂ ਪ੍ਰਤੀ। ਇਸੇ ਤਰ੍ਹਾਂ ਈਵਨ ਦਲਜੀਤ ਦੋਸਾਂਝ ਨੂੰ ਲੈ ਕੇ ਵੀ ਜਿਸ ਕਿਸਮ ਦਾ ਚੱਲ ਰਿਹਾ ਸੀ। ਲੇਕਿਨ ਇਹ ਸਾਰੇ ਦੇ ਚੱਲਦਿਆਂ ਪਿਛਲੀਆਂ ਚੋਣਾਂ ਤੋਂ ਠੀਕ ਪਹਿਲਾਂ, ਕਿਉਂਕਿ ਇਹ ਸਾਰੀ ਫਾਈਨੈਂਸਿੰਗ ਜਾਂ ਇਹਨਾਂ ਦੀ ਐਨਕਰੇਜਮੈਂਟ ਤਾਂ RSS ਨਾਗਪੁਰ ਤੋਂ ਹੁੰਦੀ ਹੈ। ਸੋ RSS ਦੇ ਲਈ ਜਾਂ BJP ਦੇ ਲਈ, ਕਿਉਂਕਿ ਕਾਂਗਰਸ ਇੱਕ ਆਪਣਾ ਅਲਾਇੰਸ ਬਣਾ ਕੇ ਜਿਸ ਕਿਸਮ ਦਾ ਰਾਹੁਲ ਗਾਂਧੀ ਨੇ ਭਾਰਤ ਜੋੜੋ ਦੇ ਥੱਲੇ ਇੱਕ ਆਪਣੀ ਥਾਂ ਬਣਾਈ, ਸੋ ਉਹਨਾਂ ਨੂੰ ਲੱਗਾ ਵੀ ਇਹ ਰੀਅਲ ਚੈਲੰਜ ਹੋ ਸਕਦਾ ਪਾਰਲੀਮਾਨੀ ਚੋਣਾਂ ਵੇਲੇ। ਸੋ ਪਾਰਲੀਮਾਨੀ ਚੋਣਾਂ ਤੋਂ ਠੀਕ ਪਹਿਲਾਂ ਕੁਛ ਅਰਸੇ ਤੋਂ ਇਹਨੂੰ ਫਾਈਨੈਂਸ ਕੀਤਾ ਹੋਇਆ ਸੀ। ਇਹੀ ਡਾਇਰੈਕਟਰ ਔਰ ਦੂਜਾ ਅਨੁਪਮ ਖੈਰ, ਇੱਕ ਹੋਰ ਬਦਬੂਦਾਰ ਹਿੰਦੂ ਤਵੀ ਕਸ਼ਮੀਰੀ ਪੰਡਤ, ਇਹਨਾਂ ਸਾਰਿਆਂ ਰਾਹੀਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਫੋਕਸ ਦੇ ਵਿੱਚ ਰੱਖ ਕੇ ਐਮਰਜੈਂਸੀ ਫਿਲਮ ਜਿਹਦੇ 'ਚ ਇਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ, ਡਾਇਰੈਕਟਰ ਵੀ ਹੈ, ਪਤਾ ਨਹੀਂ ਹੋਰ ਕੀ ਪਰ ਇਹ RSS ਦਾ ਪ੍ਰੋਜੈਕਟ, ਜਿਵੇਂ ਉਹਨਾਂ ਨੇ ਗੁਜਰਾਤ ਫਾਈਲਸ ਜੇ ਬੀਬੀ ਨੇ ਜਿਹੜੀ ਪੱਤਰਕਾਰ ਸੀ ਉਸ ਨੇ ਲਿਖੀ, ਤੇ ਇਹਨਾਂ ਨੇ ਕਿਵੇਂ ਇਸ ਦੇ ਉਲਟ ਰਾਦਰ ਉਹਨੂੰ ਤਾਂ ਬੀਬੀ ਨੂੰ ਅਮਰੀਕਾ ਆਉਣ 'ਤੇ ਮਜਬੂਰ ਕਰ ਦਿੱਤਾ ਜਿਹੜੀ ਪੱਤਰਕਾਰ ਸੀ, ਔਰ ਦੂਜਾ ਉਹਦੇ 'ਤੇ ਤਾਂ ਉਹਨਾਂ ਨੇ ਉਹਨੂੰ ਈਵਨ ਤਹਿਲਕਾ ਵਰਗੇ ਨੇ ਵੀ ਛਾਪਣ ਤੋਂ ਨਾ ਕਰ ਦਿੱਤੀ ਜਿਹਦੇ ਥੱਲੇ ਇਹ ਸੀ। ਪਰ ਇਹਨਾਂ ਨੇ ਕਸ਼ਮੀਰ ਫਾਈਲਸ ਤੇ ਕੇਰਲਾ ਫਾਈਲਸ ਨਾਂ ਦੀਆਂ ਫਿਲਮਾਂ ਬਣਵਾਈਆਂ, ਬੜੇ ਵੱਡੇ ਪੱਧਰ ਤੇ ਉਹਨਾਂ ਦੇ ਟੈਕਸ ਮਾਫ ਕੀਤੇ, ਉਹਨਾਂ ਨੂੰ ਪ੍ਰਮੋਟ ਕੀਤਾ। ਕਸ਼ਮੀਰ ਫਾਈਲਸ ਬਿਲਕੁਲ ਝੂਠ ਦਾ ਪੁਲੰਦਾ, ਕਿਉਂਕਿ ਇੱਕ ਪਾਸੇ ਜੋ ਜ਼ੁਲਮ ਕਸ਼ਮੀਰੀਆਂ ਤੇ ਹੋ ਰਿਹਾ ਹੈ ਉਸ ਨੂੰ ਨੈਗੇਟ ਕਰਨ ਦੇ ਲਈ ਕਸ਼ਮੀਰੀ ਪੰਡਤਾਂ ਨੂੰ ਬਹੁਤ ਵੱਡਾ ਵਿਕਟਮ ਬਣਾ ਕੇ, ਹਾਲਾਂਕਿ ਚਲੋ ਜੋ ਧੱਕਾ ਹੁੰਦਾ ਹੈ ਉਹ ਦਿਖਾਣਾ ਬਣਦਾ, ਪਰ ਇਹ ਬਿਲਕੁਲ ਰਿਵਰਸ ਸੀ। ਇਸੇ ਤਰ੍ਹਾਂ ਕੇਰਲਾ ਫਾਈਲਸ ਜਿਹਦਾ ਜ਼ਿਕਰ ਖੁਦ ਮੋਦੀ ਕਰਦਾ ਰਿਹਾ, ਉਹ ਮੁਸਲਮਾਨਾਂ ਨੂੰ, ਕਿਉਂਕਿ ਕੇਰਲਾ ਦੇ ਵਿੱਚ ਸਾਈਜ਼ੇਬਲ ਮੁਸਲਮਾਨਾਂ ਦੀ, ਈਸਾਈਆਂ ਦੀ ਪਾਪੂਲੇਸ਼ਨ ਹੈ, ਸੋ ਉਸ ਨੂੰ ਆਧਾਰ ਬਣਾਇਆ ਗਿਆ ਕਿ ਜੀ ਦੇਖੋ ਇਹ ਜਿਹਾਦੀ, ਲਵ ਜਿਹਾਦੀ ਕੇਰਲਾ ਦੇ ਵਿੱਚ ਕਿੰਨੇ ਵੱਡੇ ਪੈਮਾਨੇ ਤੇ ਇਹ ਕਨਵਰਸ਼ਨਸ ਕਰ ਰਹੇ ਨੇ, ਔਰ ਦੂਜਾ ਕਿੰਨੇ ਹਜ਼ਾਰ ਕੁੜੀਆਂ ਮੁਸਲਮਾਨ ਬਣਾ ਲਈਆਂ ਗਈਆਂ ਤੇ ਦਿਸ ਦੈਟ। ਸੋ ਉਹ ਪੂਰੇ ਸੋ ਉਸੇ ਹੀ ਪੈਟਰਨ ਦੇ ਉੱਤੇ ਭਾਰਤ ਭਰ ਦੇ ਵਿੱਚ ਇਸ ਸਾਰੇ ਨੂੰ ਫੈਲਾਉਣ ਲਈ ਇੰਦਰਾ ਗਾਂਧੀ ਦੇ ਉੱਤੇ ਫੋਕਸ ਦਾ ਨਾਂ ਦਿੱਤਾ ਗਿਆ। ਪਰ ਜਿਹੜੇ ਉਹਦੇ ਫਿਲਮ ਦੇ ਟੀਜ਼ਰ ਆਏ ਪਹਿਲੇ ਜਾਂ ਉਹਨਾਂ ਦੇ ਪ੍ਰਮੋਸ਼ਨਲ ਵੀਡੀਓਜ਼ ਆਈਆਂ, ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਾਂ ਵਾਲਿਆਂ ਨੂੰ, ਸਿੱਖ ਕੌਮ ਨੂੰ ਕਿਵੇਂ ਜਿਹੜਾ ਉਹ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਿੰਡਾਂ ਵਾਲਿਆਂ ਨੂੰ ਇੰਦਰਾ ਗਾਂਧੀ ਨਾਲ ਜੋੜਿਆ ਗਿਆ, ਔਰ ਫਿਰ ਉਹ ਜਿਹੜਾ ਸਾਰਾ ਹੈ, ਔਰ ਈਵਨ ਬੇਅੰਤ ਸਿੰਘ ਸਤਵੰਤ ਸਿੰਘ ਵੱਲੋਂ ਜੋ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਉਹ ਟੀਜ਼ਰਸ ਤੋਂ ਜਾਂ ਉਸ ਦੀ ਜਿਹੜੀ ਆਪਣੀ ਜ਼ਹਿਨੀਅਤ ਹੈ ਉਸ ਤੋਂ ਹੀ ਅੰਦਾਜ਼ਾ ਸੀ ਕਿ ਵੀ ਇਸ ਫਿਲਮ ਦੇ ਵਿੱਚ ਕੀ ਹੋਏਗਾ। ਔਰ ਇਹ ਠੀਕ ਹੈ ਵੀ ਉਸ ਵੇਲੇ ਇੱਕਦਮ ਸਿੱਖਾਂ ਵੱਲੋਂ ਪ੍ਰੋਟੈਸਟ ਹੋਇਆ। ਨਤੀਜੇ ਦੇ ਤੌਰ ਤੇ ਇਹ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਨਹੀਂ ਰਿਲੀਜ਼ ਹੋ ਸਕੀ, ਸੈਂਸਰ ਬੋਰਡ ਤੱਕ ਪਹੁੰਚ ਗਏ, ਔਰ ਦੂਜਾ ਕਿਉਂਕਿ ਉਸ ਵੇਲੇ ਇੱਕ ਪੂਰਾ ਜ਼ੋਰ ਵੀ ਸੀ। ਲੇਕਿਨ ਇਹਨਾਂ ਨੂੰ ਲੱਗਾ ਹੌਲੀ ਕਿ ਭਾਈ ਉਹਨੇ ਚੀਕ ਚਿਹਾੜਾ ਵੀ ਪਾਇਆ ਕਿ ਮੇਰੀ ਫਿਲਮ ਨੂੰ ਰੋਕ ਲਿਆ ਗਿਆ। ਔਰ ਦੂਸਰਾ ਹਾਲਾਂ ਅਸੀਂ ਇਸ ਦੇ ਉਲਟੇ ਦੇਖ ਰਹੇ ਸੀ ਕਿ ਵੀ ਕਿਉਂਕਿ ਇਹ ਵੀ ਬਾਇਓਪਿਕ ਹੈ, ਜਿਹੜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਾਇਓਪਿਕ ਦਲਜੀਤ ਦੋਸਾਂਝ ਜਿਹਦੇ 'ਚ ਉਹਨੇ ਐਕਟ ਕੀਤਾ ਖਾਲੜੇ ਦਾ, ਔਰ ਕਿਸੇ ਜਿਹੜੀ ਹੈ ਉਹਨੂੰ ਤਾਂ ਅੱਜ ਤੱਕ ਵੀ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਇੰਡੀਆ 'ਚ। ਹਾਲਾਂ ਮੈਂ ਅੱਜ ਦੇਖ ਰਿਹਾ ਸੀ, ਕਿਉਂਕਿ ਦੋਨਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੋਈ ਡੇਟ ਦਿੱਤੀ ਹੈ ਇਹਨੇ ਦਲਜੀਤ ਦੋਸਾਂਝ ਨੇ ਕਿ ਇਹ ਜਿਹੜੀ 1995 ਪੰਜਾਬ 1995 ਇੱਦਾਂ ਦਾ ਨਾਂ ਹੈ, ਕਿਉਂਕਿ ਇਹ ਇੰਟਰਨੈਸ਼ਨਲੀ ਰਿਲੀਜ਼ ਹੋ ਰਹੀ ਹੈ, ਲੇਕਿਨ ਇੰਡੀਆ 'ਚ ਰਿਲੀਜ਼ ਨਹੀਂ ਹੋਣ ਦਿੱਤੀ ਗਈ। ਇਹਨੇ ਕੱਟ ਲਾਇਆ ਗਿਆ 130 ਕੇ ਕਿੰਨੇ। ਲੇਕਿਨ ਦੂਸਰੇ ਪਾਸੇ ਇਹਦੇ ਬਾਵਜੂਦ ਕਿ ਸਿੱਖਾਂ ਨੇ ਅੱਡ-ਅੱਡ ਗੁਰਦੁਆਰਾ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਨੇ ਰਿਪੀਟਡ ਰੈਜ਼ੋਲੂਸ਼ਨ ਕੀਤੇ ਸੀ ਕਿ ਵੀ ਇਹ ਬਦਨਾਮ ਕਰਨ ਦੀ ਲਾਈਨ ਹੈ ਔਰ ਇਸ ਨੂੰ ਰੋਕਿਆ ਜਾਏ, ਲੇਕਿਨ ਸੈਂਸਰ ਬੋਰਡ ਨੇ ਇਹ ਕਿਹਾ ਕਿ ਜੀ ਅਸੀਂ ਓਬਜੈਕਸ਼ਨੇਬਲ ਪਾਰਟ ਹਟਾ ਦਿੱਤਾ ਹੈ। ਹਾਲਾਂਕਿ ਅੱਜ ਮੈਂ ਦੇਖ ਰਿਹਾ ਸੀ ਕਿ ਉਹਦਾ ਲੱਗ ਹੀ ਬਾਕੀ ਮੁਲਕ ਦੇ ਵਿੱਚ ਤਾਂ ਲੱਗੀ, ਲੇਕਿਨ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਾਲ ਦਿੱਤੀ ਸੀ ਉਹ ਸਿਰਫ ਕਾਲ ਜ਼ਬਾਨੀ ਕਲਾਮੀ ਤੱਕ ਨਹੀਂ ਰਹੀ। ਉਹਨਾਂ ਨੇ ਯਕੀਨੀ ਬਣਾਇਆ ਕਿ ਸਿਨੇਮਿਆਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਿੱਖ ਪਹੁੰਚੇ। ਨਤੀਜੇ ਦੇ ਤੌਰ ਤੇ ਪੰਜਾਬ 'ਚ ਇਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ।
ਇਹ ਅੱਜ ਦੀ ਡੇਟ ਦੀ ਗੱਲ ਹੈ। ਕੱਲ ਨੂੰ ਕੀ ਕਰਦੇ ਨੇ ਉਹ ਫਿਰ ਕੋਰਟ 'ਚ ਜਾਂਦੀ ਹੈ, ਕੋਰਟ ਪੰਜਾਬ ਸਰਕਾਰ ਨੂੰ ਹੁੰਦਾ। ਔਰ ਇਹ ਸਾਰੇ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਦਾ ਵਰਤਾਰਾ ਹੈ ਅਦਰਵਾਈਜ਼ ਬੜਾ ਸਿੰਪਲ ਸੀ ਕਿ ਉਹ ਇਸ ਦੇ ਉੱਤੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਪਾਬੰਦੀ ਲਾ ਸਕਦੀ ਸੀ ਕਿ ਭਾਈ ਪੰਜਾਬ ਦੇ ਵਿੱਚ ਮੈਜੋਰਿਟੀ ਜਿਹੜੇ ਨੇ ਲੋਕ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਣਗੀਆਂ ਔਰ ਟਕਰਾਅ ਹੋਏਗਾ। ਔਰ ਆਲਰੇਡੀ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਕਿਸ ਜਿਹੜੀ ਖਤਰਨਾਕ ਦੌਰ 'ਚੋਂ ਗੁਜ਼ਰ ਰਹੀ ਹੈ। ਜਗਜੀਤ ਸਿੰਘ ਡੱਲੇਵਾਲ 52-53ਵਾਂ ਦਿਨ ਹੈ, ਉਹਨਾਂ ਦੀ ਹਾਲਤ ਬਹੁਤ ਜਿਹੜੀ ਕਮਜ਼ੋਰ ਹੋ ਰਹੇ ਨੇ ਬਹੁਤ ਬੁਰੀ ਤਰ੍ਹਾਂ, ਕਿਉਂਕਿ ਜਦੋਂ ਇਹ ਸਟੇਜ ਆਇਆ ਕਿਸੇ ਵੇਲੇ ਵੀ ਹਾਰਟ ਕਲੈਪਸ ਹੋ ਸਕਦਾ ਹੈ। 101 ਹੋਰ ਬੈਠ ਗਏ ਨੇ ਭੁੱਖ ਹੜਤਾਲ ਤੇ, ਉਹ ਫਿਰ ਮਾਰਚ ਕਰਨ ਦੀ ਲਾਈਨ ਦਿੱਤੀ ਹੈ। ਸੋ ਜਿੱਥੇ ਇੰਨੇ ਔਰ ਹੁਣ ਇਹਨਾਂ ਨੇ ਕਿਸਾਨਾਂ ਦੀ ਜਾਂ ਦੂਜੀ ਤਾਂ ਕੀ ਸੁਣਨੀ ਸੀ ਗੱਲ, ਜਦੋਂ ਕਿ ਮੋਦੀ ਇੱਕ ਪਿਛਲੀਆਂ ਚੋਣਾਂ ਦੇ ਵੇਲੇ ਡਰਾਮੇ ਦੇ ਥੱਲੇ ਪੰਜਾਬ ਆਉਣਾ ਚਾਹੁੰਦਾ ਸੀ, ਆਇਆ ਔਰ ਉੱਥੋਂ ਰਾਹ 'ਚੋਂ ਮੁੜ ਗਿਆ ਕਿ ਜੀ ਕਿਸਾਨਾਂ ਨੇ ਤਾਂ ਮੈਨੂੰ ਮਾਰਨ ਦੀ ਯੋਜਨਾ ਬਣਾਈ ਸੀ ਇਹ ਉਹ, ਔਰ ਜਾ ਕੇ ਚੀਕ ਚਿਹਾੜਾ ਪਾਇਆ ਸੀ, ਉਹੀ ਵਿਕਟਮ ਕਾਰਡ। ਔਰ ਸੁਪਰੀਮ ਕੋਰਟ ਨੇ ਜਿਹੜਾ ਇੱਕ ਇਨਕੁਆਇਰੀ ਬਿਠਾ ਦਿੱਤੀ ਸੀ। ਹੁਣ ਇੰਨੀ ਕੁ ਇਹ ਸਿੱਖਾਂ ਨੂੰ ਜਾਂ ਕਿਸਾਨੀ ਨੂੰ ਜਾਂ ਪੰਜਾਬ ਨੂੰ ਇਹ ਦੱਬ ਰਹੇ ਨੇ ਕਿ ਐਨ ਜਦੋਂ ਕਿ ਮਾਹੌਲ ਬਣਿਆ ਹੋਇਆ ਪੂਰਾ ਇਸ ਵੇਲੇ ਅਨਸਰਟਨ, ਉਹਦੇ 'ਚ ਜਿਹੜਾ ਉਹ ਆਰਡਰ ਕੀਤਾ ਗਿਆ ਕਿ ਜੀ ਕੇਸ ਰਜਿਸਟਰ ਕਰੋ ਉਹਨਾਂ ਕਿਸਾਨਾਂ 'ਤੇ। ਔਰ ਆਲਰੇਡੀ ਕੇਸ ਰਜਿਸਟਰ ਕਰ ਲਏ ਗਏ ਨੇ ਜਿਨ੍ਹਾਂ ਨੇ ਮੋਦੀ ਦਾ ਕਾਫਲਾ ਰੋਕ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਝੂਠ। ਉਦੋਂ ਹਾਲਾਂਕਿ ਚਰਨਜੀਤ ਚੰਨੀ ਚੀਫ ਮਿਨਿਸਟਰ ਸੀ। ਸੋ ਇੱਕ ਪਾਸੇ ਇਹ ਮਾਹੌਲ ਸਿਰਜਿਆ ਜਾ ਰਿਹਾ, ਦੂਸਰੇ ਪਾਸੇ ਜਿਸ ਇੰਪਿਊਨਿਟੀ ਦੇ ਨਾਲ ਇਹ ਸਾਰੀ ਸਿੱਖਾਂ ਦੇ ਖਿਲਾਫ ਨਫ਼ਰਤ ਉਹ ਇਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਹੋਏ, ਪ੍ਰਿੰਟ ਮੀਡੀਆ 'ਚ ਹੋਏ, ਕਿਵੇਂ ਇੱਕਦਮ ਉਸ ਨੂੰ ਜਿਹੜਾ ਜੇ ਜਸਟਿਨ ਟਰੂਡੋ ਦੇ ਹਵਾਲੇ ਨਾਲ ਸੀ ਜਾਂ ਬਾਹਰ ਜਿਹੜੇ ਕਿਲਿੰਗ, ਹੁਣ ਜਦੋਂ ਇੰਡੀਅਨ ਹੋਮ ਮਿਨਿਸਟਰੀ ਨੇ ਕਬੂਲ ਕੀਤਾ ਕਿ ਭਾਈ ਉਹ ਕਿਵੇਂ ਜ਼ਿੰਮੇਵਾਰ ਨੇ, ਉਹਨਾਂ ਦਾ ਹੀ ਬੰਦਾ, ਤੇ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਭਾਈ ਕਿਸੇ ਨੇ ਰਿਗਰੈਟ ਕੀਤਾ ਹੋਏ ਕਿ ਵੀ ਅਸੀਂ ਇਸ ਹਵਾਲੇ ਨਾਲ ਸਿੱਖਾਂ ਦੇ ਬਾਰੇ ਕੀ ਨਹੀਂ ਕਿਹਾ। ਹੁਣ ਜਿਹੜਾ ਈਵਨ ਦਾ ਹਿੰਦੂ ਨੇ ਜਿੱਥੇ ਰਿਲੀਜ਼ ਹੋਈ ਹੈ ਰਿਵਿਊ ਵੀ ਦਿੱਤਾ ਹੈ, ਮਰ ਬਹੁਤ ਘਟੀਆ ਲੈਵਲ ਦੀ ਫਿਲਮ ਹੈ। ਹੋਣਾ ਵੀ ਕੀ ਸੀ, ਉਹਨਾਂ ਨੇ ਕਿਹਾ ਜੀ ਕਿ ਓਵਰਡੂ ਤੇ ਐਵੇਂ ਮਿਮਿਕਰੀ ਵਾਂਗ ਕਰਨ ਦੀ ਕੋਸ਼ਿਸ਼ ਹੈ ਔਰ ਫਿਰ ਗਲਤ ਨੈਰੇਟਿਵ। ਹੁਣ ਦੇਖੋ ਜਦੋਂ ਐਮਰਜੈਂਸੀ ਔਰ ਕੁਦਰਤੀ ਅੱਜ ਮੈਂ ਦੇਖ ਰਿਹਾ ਸੀ ਕਿ ਅੱਜ ਉਹ ਦਿਨ ਹੈ ਜਿੱਦਣ ਕਿ ਅਕਾਲੀ ਦਲ ਨੇ ਜਿਹੜਾ ਮੋਰਚਾ ਐਮਰਜੈਂਸੀ ਦੇ ਖਿਲਾਫ ਲਾਇਆ ਸੀ ਉਹ ਖਤਮ ਕੀਤਾ ਸੀ ਅੱਜ ਦੇ ਦਿਨ। ਔਰ 9 ਜੁਲਾਈ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਜਿਹਦੇ 'ਚ ਸਾਰੀਆਂ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ। ਔਰ ਲਗਭਗ 18 ਮਹੀਨੇ ਬਾਅਦ 17 ਜਨਵਰੀ 1977 ਨੂੰ ਅਕਾਲੀ ਦਲ ਨੇ ਜਿਹੜਾ ਮੋਰਚਾ ਐਮਰਜੈਂਸੀ ਦੇ ਖਿਲਾਫ ਲਾਇਆ ਸੀ ਉਸ ਨੂੰ ਖਤਮ ਕੀਤਾ, ਕਿਉਂਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਚੁੱਕਣ ਦਾ ਐਲਾਨ ਕਰਤਾ, ਖਤਮ ਕਰਨ ਦਾ ਔਰ ਚੋਣਾਂ ਦਾ ਐਲਾਨ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਐਮਰਜੈਂਸੀ ਲਾਉਣ ਤੋਂ ਪਹਿਲੇ ਬਹੁਤ ਵੱਡੀ ਇੱਕ ਮੂਵਮੈਂਟ ਜਿਹੜੀ ਜੈ ਪ੍ਰਕਾਸ਼ ਨਾਰਾਇਣ ਜਿਹੜਾ ਨਹਿਰੂ ਔਰ ਪਟੇਲ ਦੇ ਕੱਦ ਦਾ ਲੀਡਰ ਸੀ, ਪਰ ਉਹਨੇ 47 ਤੋਂ ਬਾਅਦ ਸਿਆਸਤ 'ਚ ਜਾਣ ਦੀ ਥਾਂ ਵਿਨੋਬਾ ਭਾਵੇ ਦੇ ਨਾਲ ਜਿਹੜਾ ਸਮਾਜ ਸੁਧਾਰ ਔਰ ਦੂਸਰੇ ਕਿਸਮ ਦਾ ਮੂਵਮੈਂਟ ਦੇ ਵਿੱਚ ਉਹ ਆਇਆ। ਇੰਦਰਾ ਗਾਂਧੀ ਦੀ ਚੋਣ ਰੱਦ ਹੋ ਗਈ ਸੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਕਿ ਵੀ ਉਹਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ। ਔਰ ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਮੂਵਮੈਂਟ ਪੂਰਨ ਕ੍ਰਾਂਤੀ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਬੜੀਆਂ ਵੱਡੀਆਂ ਲੱਖਾਂ ਦੀ ਗਿਣਤੀ 'ਚ ਰੈਲੀਆਂ ਹੋ ਰਹੀਆਂ ਸੀ। ਪੰਜਾਬ 'ਚ ਵੀ ਲੁਧਿਆਣੇ 'ਚ ਹੋਈ, ਪਟਨਾ ਤੋਂ ਸ਼ੁਰੂ ਕਿਉਂਕਿ ਉਹਦਾ ਸੰਬੰਧ ਉਸ ਰੀਜਨ ਨਾਲ ਸੀ। ਔਰ ਇਹ ਮੂਵਮੈਂਟ ਜ਼ੋਰ ਫੜਦੀ ਚਲੀ ਗਈ। ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਇੰਦਰਾ ਗਾਂਧੀ ਤਾਂ ਹੁਣ ਨਾ ਕਦੇ ਵੀ ਥੱਲੇ ਆਉਣ ਵਾਲੀ ਬਣ ਚੁੱਕੀ, ਕਿਉਂਕਿ ਦੋ ਐਕਸ਼ਨ ਜਿਹਦੇ ਕਰਕੇ ਇੰਦਰਾ ਗਾਂਧੀ ਨੂੰ ਬਹੁਤ ਲਾਈਮਲਾਈਟ ਮਿਲੀ ਸੀ। ਇੱਕ ਤਾਂ 1971 ਦੀ ਭਾਰਤ ਪਾਕਿਸਤਾਨ ਜੰਗ ਸੀ ਬੰਗਲਾਦੇਸ਼ ਦੇ ਮੁੱਦੇ ਤੇ, ਔਰ 14 ਦਿਨ ਦੀ ਇਸ ਜੰਗ ਤੋਂ ਬਾਅਦ ਈਸਟ ਮਸ਼ਰਕੀ ਬੰਗਾਲ ਨੂੰ ਸੈਪਰੇਟ ਕਰਕੇ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀ। ਔਰ ਇਹੀ ਪੀਰੀਅਡ ਸੀ ਕਿ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ ਔਰ ਉਸ ਦੀ ਗੁੱਡੀ 7ਵੇਂ ਅਸਮਾਨ ਤੇ ਸੀ। ਉਹਨੇ ਵੀ ਬੜੇ ਹੰਕਾਰ 'ਚ ਕਿਹਾ ਸੀ ਕਿ 1000 ਸਾਲ ਕੀ ਗੁਲਾਮੀ का ਬਦਲਾ ਲੈ ਲਿਆ ਗਿਆ। ਔਰ ਇਸ ਤੋਂ ਇਹ ਨਹਿਲਾ ਸੀ ਤੇ ਨਹਿਲੇ ਤੇ ਦਹਿਲਾ ਉਹਨੇ ਮਾਰਿਆ 1974 ਦੇ ਵਿੱਚ, ਜਦੋਂ ਕਿ ਪੋਖਰਾਨ ਦੀ ਥਾਂ ਤੇ ਐਟਮ ਬੰਬ ਦਾ ਧਮਾਕਾ ਕਰਕੇ ਭਾਰਤ ਨੂੰ ਇੱਕ ਐਟੋਮਿਕ ਪਾਵਰ ਐਲਾਨ, ਭਾਵੇਂ ਕਰੂਡ ਸੀ ਬੰਬ ਲੇਕਿਨ
ਇਹ ਇੱਕ ਵਾਕਿਆ ਸੀ ਜਿਹਦੇ ਥੱਲੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਇੰਡੀਆ ਦੇ ਕੋਲ ਐਟੋਮਿਕ ਪਾਵਰ ਹੈ ਔਰ ਐਟਮ ਬੰਬ ਅਸੀਂ ਬਣਾ ਸਕਦੇ। ਲੇਕਿਨ ਇਹਦੇ ਬਾਵਜੂਦ 2 ਸਾਲ ਦੇ ਵਿੱਚ ਜਿਹੜਾ ਹਾਲਾਂ ਉਸ ਦੌਰ 'ਚ ਉਹਨੇ ਗਰੀਬੀ ਹਟਾਓ, ਦੇਸ਼ ਬਚਾਓ ਇੱਦਾਂ ਦੇ ਨਾਅਰੇ ਵੀ ਦਿੱਤੇ, ਪਰ ਉਹਦੀ ਅਨਪੋਪੂਲੈਰਿਟੀ ਵੱਧਦੀ ਗਈ। ਕਰਪਸ਼ਨ ਜਿਸ ਲੈਵਲ 'ਤੇ ਤਾਨਾਸ਼ਾਹੀ ਰਵੱਈਆ ਔਰ ਦੂਸਰਾ ਸੀ। ਔਰ ਇਸ ਸਭ ਦੇ ਚੱਲਦਿਆਂ ਇੰਦਰਾ ਗਾਂਧੀ ਜ਼ਾਹਰ ਹੈ ਜਿਹੜੀ ਪੂਰੀ ਤਰ੍ਹਾਂ KGB ਜਾਂ ਸੋਵੀਅਤ ਯੂਨੀਅਨ ਦੇ ਬਲਾਕ 'ਚ ਆ ਚੁੱਕੀ ਸੀ, ਕਿਉਂਕਿ 1971 ਦੀ ਬੰਗਲਾਦੇਸ਼ ਦੀ ਕਾਰਵਾਈ ਤੋਂ ਕੁਝ ਮਹੀਨੇ ਪਹਿਲਾਂ ਹੀ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਦੇ ਨਾਲ ਇੱਕ ਡਿਫੈਂਸ ਪੈਕਟ ਸਾਈਨ ਕੀਤਾ ਸੀ। ਉਸ ਕਿਸਮ ਦਾ ਹੀ ਪੈਕਟ ਜਿਹੜਾ ਕਦੇ ਸੋਵੀਅਤ ਯੂਨੀਅਨ ਨੇ ਹੰਗਰੀ ਜਾਂ ਚੈਕੋਸਲੋਵਾਕੀਆ ਜਾਂ ਦੂਜਿਆਂ ਦੇ ਨਾਲ ਵੀ ਕਰਕੇ ਜਿਹੜਾ ਹੈ ਉਹ ਅਲਟੀਮੇਟਲੀ ਉਹਨਾਂ ਨੂੰ ਇਨਵੇਡ ਕੀਤਾ ਸੀ। ਚਲੋ ਇੱਕ ਵੱਖਰੀ ਕਹਾਣੀ ਹੈ। ਪਰ ਜਦੋਂ ਇੰਦਰਾ ਗਾਂਧੀ ਦੇ ਖਿਲਾਫ ਮੂਵਮੈਂਟ ਜਿਹੜੀ ਹੈ ਉਹ ਜ਼ੋਰ ਫੜ ਰਹੀ ਸੀ ਜੈ ਪ੍ਰਕਾਸ਼ ਨਾਰਾਇਣ ਦੀ ਕਮਾਨ ਥੱਲੇ, ਸੋ ਉਹਨੇ ਐਮਰਜੈਂਸੀ ਜਿਹੜੀ ਹੈ 9 ਜੁਲਾਈ 1975 ਨੂੰ ਐਲਾਨੀ, ਚੁੱਕ ਕੇ ਸਾਰੇ ਵੱਡੇ ਲੀਡਰ ਅੰਦਰ ਦੇ ਦਿੱਤੇ। ਭਾਰਤ ਦੇ ਵਿੱਚ ਇੱਕ ਵੀ ਪਾਰਟੀ ਨੇ ਕੋਈ ਰੈਗੂਲਰ ਐਜੀਟੇਸ਼ਨ ਐਮਰਜੈਂਸੀ ਦੇ ਖਿਲਾਫ ਨਹੀਂ ਸ਼ੁਰੂ ਕੀਤੀ ਕਿ ਕੋਈ ਆਪ ਗ੍ਰਿਫਤਾਰੀਆਂ ਦੇਣ। ਉਹ ਤਾਂ ਚੁੱਕੇ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਇਹਨਾਂ ਸਾਰੀਆਂ ਹੀ ਧਿਰਾਂ ਦੇ ਵੱਡੇ ਲੋਕ। ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ, ਕਾਂਗਰਸ ਦੀ ਹਕੂਮਤ ਸੀ, ਉਹਨਾਂ ਨੂੰ ਨੇ ਪੰਜਾਬ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ। ਔਰ ਦੂਸਰੇ ਹੁਣ ਔਰ ਇਸ ਦੇ ਉਲਟ ਇੰਦਰਾ ਗਾਂਧੀ ਨੇ ਆਪਣੇ ਐਮਿਸਰੀਜ਼ ਰਾਹੀਂ ਅਕਾਲੀ ਲੀਡਰਾਂ ਨੂੰ ਇਹ ਜਿਹੜਾ ਆਫਰ ਕੀਤੀ ਕਿ ਜੋ ਤੁਸੀਂ ਚਾਹੁੰਦੇ ਹੋ ਲੈ ਲਓ, ਪਾਣੀਆਂ ਦਾ ਮੁੱਦਾ, ਕੈਪੀਟਲ, ਪੰਜਾਬੀ ਬੋਲਦੇ ਇਲਾਕੇ, ਜੋ ਤੁਹਾਡੀਆਂ ਮੰਗਾਂ ਨੇ, ਪਰ ਤੁਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਨਾ ਲਾਓ, ਕਿਉਂਕਿ ਆਲਰੇਡੀ ਐਲਾਨ ਕਰਨ ਵੱਲ ਵੱਧ ਰਹੇ ਸੀ। ਹੁਣ ਤੁਸੀਂ ਦੇਖੋ, ਇੱਕ ਪਾਸੇ ਇਹਨੂੰ ਤੁਸੀਂ ਮੂਡ ਪਨਾ ਕਹੋ ਜਾਂ ਬੇਵਕੂਫੀ ਕਹੋ ਜਾਂ ਮੌਕਾ ਨਾ ਸੰਭਾਲਣਾ ਕਹੋ, ਜਾਂ ਅਲਟੀਮੇਟਲੀ ਇਹ ਹੋਏ ਅਕਾਲੀਆਂ ਨੇ ਕਿਹਾ ਕਿ ਜੀ ਨਹੀਂ, ਕਿਉਂਕਿ ਇਸ ਵੇਲੇ ਮੁਲਕ ਦੇ ਆਮ ਵਛਿੰਦਿਆਂ ਦੀਆਂ ਜਿਹੜੀਆਂ ਆਜ਼ਾਦੀਆਂ ਨੇ ਉਹ ਖਤਰੇ 'ਚ ਨੇ ਔਰ ਅਸੀਂ ਜਿਹੜਾ ਲੜਾਂਗੇ। ਔਰ ਉਹਨਾਂ ਨੇ ਐਮਰਜੈਂਸੀ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕੀਤਾ। 18 ਮਹੀਨੇ ਐਮਰਜੈਂਸੀ ਰਹੀ। ਇਹੀ ਜਿਹੜਾ ਇਸ ਪੀਰੀਅਡ ਦੇ ਵਿੱਚ 18 ਤੋਂ 21 ਮਹੀਨੇ ਇਹ ਮੋਰਚਾ ਜਿਹੜਾ ਉਹ ਚੱਲਦਾ ਰਿਹਾ ਔਰ 40,000 ਤੋਂ ਜ਼ਿਆਦਾ ਸਿੱਖਾਂ ਨੇ ਇਸ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ। ਔਰ ਮੈਨੂੰ ਯਾਦ ਹੈ ਕਿਉਂਕਿ ਇਸ ਤੋਂ ਇੱਕਦਮ ਬਾਅਦ ਗੁਰੂ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਜਿਹੜਾ ਹੈ ਉਹ ਦਿਨ ਸੀ ਇਨੋਗ੍ਰੇਸ਼ਨ ਦਾ। ਔਰ ਜਦੋਂ ਐਮਰਜੈਂਸੀ ਟੁੱਟੀ, ਚੋਣਾਂ ਹੋਈਆਂ, ਜਨਤਾ ਪਾਰਟੀ ਦੀ ਸਰਕਾਰ ਬਣੀ, ਇੰਦਰਾ ਗਾਂਧੀ ਆਪਣੀ ਸੀਟ ਵੀ ਹਾਰ ਗਈ, ਕਾਂਗਰਸ ਬੁਰੀ ਤਰ੍ਹਾਂ ਹਾਰੀ। ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਉਸ ਸ਼ਹਿਰ 'ਚ ਵੱਡੇ ਸਮਾਗਮ ਕਈ ਹਫ਼ਤੇ ਚੱਲਦੇ ਰਹੇ। ਮੁਰਾਰਜੀ ਦੇਸਾਈ ਤੋਂ ਲੈ ਕੇ ਹਰ ਮਿਨਿਸਟਰ ਜਿਹੜਾ ਉਹ ਦਿੱਲੀ ਤੋਂ ਜਹਾਜ਼ ਤੇ ਆਉਂਦਾ ਸੀ, ਇਕੱਠ 'ਚ ਬੋਲਦਾ ਸੀ ਔਰ ਸਿੱਖ ਕੌਮ ਦੀ ਸ਼ੁਕਰਗੁਜ਼ਾਰੀ ਕਰਦੇ ਸੀ ਕਿ ਸਿੱਖਾਂ ਦੀ ਬਦੌਲਤ ਇਹ ਐਮਰਜੈਂਸੀ ਟੁੱਟੀ ਔਰ ਸਾਡੀ ਕੌਮ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। ਕਿਉਂਕਿ ਮੈਂ ਐਜ਼ ਏ ਸਟੂਡੈਂਟ ਜਲੰਧਰ ਬੇਸਡ ਸੀ ਔਰ ਮੇਰਾ ਆਉਣ ਜਾਣੋਂ ਮੈਂ ਸਾਰੇ ਸਮਾਗਮ ਅਟੈਂਡ ਕੀਤੇ ਹੋਏ ਨੇ। ਮੁਰਾਰਜੀ ਦੇਸਾਈ ਨੂੰ, ਚੰਦਰ ਸ਼ੇਖਰ, ਚੌਧਰੀ ਚਰਨ ਸਿੰਘ, ਜਗਜੀਵਨ ਰਾਮ, ਇਹ ਸਾਰੇ ਇਵੇਂ ਹੀ ਸੀ। ਇੱਕ ਤੋਂ ਬਾਅਦ ਇੱਕ ਲਾਈਨ ਲੱਗੀ ਹੁੰਦੀ ਸੀ ਇਹਨਾਂ ਦੀ ਆ ਕੇ ਸ਼ੁਕਰਾਨਾ ਕਰਨ ਦੀ। ਹੁਣ ਦੇਖਣ ਇਹ ਇੱਕ ਵੱਖਰੀ ਕਹਾਣੀ ਹੈ ਕਿ ਫਿਰ ਉਸੇ ਹੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਕਿਵੇਂ 13 ਅਪ੍ਰੈਲ 1978 ਨੂੰ ਨਰਕਧਾਰੀਆਂ ਦਾ ਸਾਕਾ ਜੋ ਉਹਨਾਂ ਦੀ ਕਰਤੂਤ ਹੁੰਦੀ ਹੈ, ਕਿਵੇਂ 13 ਸਿੰਘ ਸ਼ਹੀਦ ਕੀਤੇ ਜਾਂਦੇ ਨੇ। ਸ਼ਹੀਦ ਭਾਈ ਫੌਜਾ ਸਿੰਘ ਦੀ ਕਮਾਂਡ ਥੱਲੇ, ਹਾਲਾਂਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਅਮਰਜੀਤ ਕੌਰ ਪਿਛਲੇ ਦਿਨਾਂ 'ਚ ਉਹਨਾਂ ਨੇ ਚੜ੍ਹਾਈ ਕੀਤੀ ਹੈ। ਸ਼ਹੀਦ ਭਾਈ ਫੌਜਾ ਸਿੰਘ ਦੀ ਸ਼ਹਾਦਤ ਉੱਥੇ ਹੁੰਦੀ ਹੈ। ਔਰ ਫਿਰ ਉਹੀ ਭਾਰਤੀ ਮੀਡੀਆ, ਉਹੀ ਲੀਡਰ, ਉਹੀ ਦੂਸਰੇ ਬਜਾਏ ਸਿੱਖਾਂ ਦੇ ਨਾਲ ਖਲੋਣ ਦੇ ਜਾਂ ਕਿ ਭਾਈ ਤੁਸੀਂ ਅੰਮ੍ਰਿਤਸਰ ਸ਼ਹਿਰ ਵਿਸਾਖੀ ਦਾ ਦਿਨ ਔਰ 13 ਸਿੰਘਾਂ ਦੀ ਉਹ ਸਭ ਨਰਕਧਾਰੀਆਂ ਦੇ ਨਾਲ ਖਲੋਤੇ। ਬਾਦਲਾਂ ਦਾ ਕੀ ਰੋਲ ਸੀ ਉਹ ਤਾਂ ਸਭ ਦੇ ਸਾਹਮਣੇ ਹੀ ਹੈ। ਸੋ ਇਹਨਾਂ ਹਿਸਟਰੀ ਹਕੀਕਤ ਇਹ ਹੈ। ਔਰ ਜਿਹਨਾਂ ਪਿੰਡਰਾਂ ਵਾਲਿਆਂ ਨੂੰ ਸੰਤ ਜਰਨੈਲ ਸਿੰਘ ਤਾਂ ਉਦੋਂ ਸੀਨ 'ਚ ਵੀ ਨਹੀਂ ਸੀ ਐਮਰਜੈਂਸੀ ਦੇ ਵੇਲੇ, ਕਿਉਂਕਿ ਉਦੋਂ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਟਕਸਾਲ ਦੇ ਮੁਖੀ ਸੀ। ਔਰ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਨੇ ਆਪਣੇ ਉਸ ਪੀਰੀਅਡ 'ਚ, ਉਹਨਾਂ ਦੀ ਸ਼ਹਾਦਤ 1977 'ਚ ਹੁੰਦੀ ਹੈ ਐਂਡ 'ਚ, ਔਰ ਸੰਤ ਪਿੰਡਰਾਂ ਜਰਨੈਲ ਸਿੰਘ ਮੁਖੀ ਬਣਦੇ ਨੇ। ਲੇਕਿਨ ਸੰਤ ਕਰਤਾਰ ਸਿੰਘ ਹੋਰਾਂ ਨੇ ਐਮਰਜੈਂਸੀ ਦੇ ਖਿਲਾਫ 35 ਤੋਂ ਜ਼ਿਆਦਾ ਜਲੂਸ ਪੰਜਾਬ ਦੇ ਵਿੱਚ ਕੱਢੇ।
ਔਰ ਉਹਨਾਂ ਦਾ ਤਾਂ ਕੋਈ ਲਾਗਾ ਦੇਗਾ ਵੀ ਨਹੀਂ ਸੀ। ਹੁਣ ਇਹ ਜਿਹੜੀ ਸਾਰੀ ਝੂਠੀ ਕਹਾਣੀ ਜਿਹੜੀ ਕਿ ਕੁਝ ਮੀਡੀਆ ਵਾਲਿਆਂ ਨੇ ਪਹਿਲਾਂ ਏਜੰਸੀਆਂ ਨੇ ਵਿੱਚ ਵਾੜੀ ਕਿ ਜੀ ਇਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਤਾਂ ਗਿਆਨੀ ਜ਼ੈਲ ਸਿੰਘ ਲਿਆਇਆ, ਸੰਜੇ ਗਾਂਧੀ ਲਿਆਇਆ, ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ। ਦੂਜਾ ਹੁਣ ਇਹੀ ਜਦੋਂ ਫਿਲਮ ਦੇ ਮੈਂ ਰਿਵਿਊ ਜਾਂ ਦੂਸਰੇ ਵੀ ਦੇਖ ਰਿਹਾ ਤੇ ਉਹੀ ਹੈ ਕਿ ਜੀ ਸੰਜੇ ਗਾਂਧੀ ਔਰ ਦੂਜਾ ਔਰ ਇੰਦਰਾ ਗਾਂਧੀ ਦੇ ਨਾਲ ਗੁਫ਼ਤਗੂ ਹੋ ਰਹੀ ਹੈ ਕਿ ਜੀ ਸੰਤ ਜਰਨੈਲ ਸਿੰਘ ਕਿ ਜੀ ਤੁਸੀਂ ਸਾਨੂੰ ਖਾਲਿਸਤਾਨ ਦਿਓ, ਅਸੀਂ ਤੁਹਾਨੂੰ ਸਿੱਖਾਂ ਦੀਆਂ ਵੋਟਾਂ ਪਵਾਉਂਦੇ ਹਾਂ। ਅਸੀਂ ਬਿਲਕੁਲ ਫਾਲਸਹੁਡ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਮੁਲਕ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਭਾਈ ਤੁਹਾਨੂੰ ਜਦੋਂ ਕਿ ਉਹ ਇੱਕ ਮੌਕਾ ਸੀ, ਹਾਲਾਂਕਿ ਸਿੱਖਾਂ ਦਾ ਤਬਕਾ ਸੋਚਦਾ ਹੈ ਕਿ ਵੀ ਜੇ ਇਹੀ ਕੁਛ ਸੀ ਤਾਂ ਲੈ ਲੈਂਦੇ ਆਫਰ, ਜੋ ਵੀ ਮਿਲਦਾ ਸੀ ਆਪਣੀਆਂ ਮੰਗਾਂ ਖਸਮਾਂ ਨੂੰ ਖਾਂਦੇ, ਬਾਕੀ ਉਹਨਾਂ ਦੀ ਆਜ਼ਾਦੀ ਤੁਸੀਂ ਕੀ ਲੈਣਾ ਸੀ। ਲੇਕਿਨ ਇਹਦੇ ਬਾਵਜੂਦ ਅੱਜ ਵੀ ਜਦੋਂ ਕੋਈ ਐਮਰਜੈਂਸੀ ਦੇ ਖਿਲਾਫ ਤੁਹਾਨੂੰ ਕਿਤੇ ਵੀ ਮੁੱਖ ਧਾਰਾ ਮੀਡੀਆ 'ਚ ਕਦੇ ਨੈਰੇਟਿਵ ਨਹੀਂ ਮਿਲੇਗਾ ਕਿ ਕੋਈ ਸਿੱਖਾਂ ਦੀ ਪਾਰਟੀ ਅਕਾਲੀ ਦਲ ਸੀ ਜਿਹਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਦੀ ਗ੍ਰਿਫਤਾਰੀ ਦਿੱਤੀ। ਇਸ ਦੇ ਉਲਟ ਜਿਹੜੀ ਰੂਲਿੰਗ ਪਾਰਟੀ ਉਹੀ ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਤੇ ਦੂਜੇ ਟੌੜਾ ਬਾਦਲ ਤਲਵੰਡੀ ਦੇ ਨਾਲ ਜੇਲ੍ਹਾਂ 'ਚ ਬੰਦ ਸੀ। ਔਰ ਹਮੇਸ਼ਾ ਇਹਨਾਂ ਨੂੰ ਇਹ ਔਰ ਕੀ ਇਹਨਾਂ ਨੂੰ ਨਹੀਂ ਪਤਾ ਹੈ ਜਿਹੜੇ ਕੰਗਣਾ ਰਣੌਤ ਨੂੰ MP ਬਣਾਉਣ ਵਾਲੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਫਾਈਨੈਂਸ ਕੀਤਾ ਕਿ ਸਿੱਖਾਂ ਦਾ ਐਮਰਜੈਂਸੀ ਦੇ ਖਿਲਾਫ ਕੀ ਰੋਲ ਸੀ। ਪਿੰਡਾਂ ਵਾਲੇ ਤਾਂ ਸੀਨ ਤੇ ਵੀ ਨਹੀਂ ਸੀ। ਇਹਨਾਂ ਨੂੰ ਮਤਲਬ ਇਹ ਤਾਂ ਇੱਕ ਅਨਪੜ੍ਹ ਵੀ ਜਿਹੜਾ ਬੰਦਾ ਹੈ ਉਹ ਇਹਨਾਂ ਦੇ ਮੂੰਹ ਦੇ ਉੱਤੇ ਥੁੱਕੇਗਾ ਵੀ ਤੁਸੀਂ ਹਿਸਟਰੀ ਦਾ ਕੀ ਮਜ਼ਾਕ ਬਣਾ ਰਹੇ। ਲੇਕਿਨ ਚਲੋ ਅਸੀਂ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਕਰਦੇ ਹਾਂ ਵੀ ਇਸ ਮੁੱਦੇ 'ਤੇ ਉਹਨਾਂ ਨੇ ਸਟੈਂਡ ਲਿਆ ਔਰ ਇਹਨੂੰ ਯਕੀਨੀ ਬਣਾਇਆ ਕਿ ਪੰਜਾਬ ਦੇ ਵਿੱਚ ਇਹਦੀ ਸਕਰੀਨਿੰਗ ਨਾ ਹੋਏ। ਹਾਲਾਂ ਕੱਲ੍ਹ ਨੂੰ ਕੋਰਟ ਰਾਹੀਂ ਜਾਂ ਕੀ ਹੁੰਦਾ ਹੈ ਜਾਂ ਕੀ ਨਹੀਂ, ਪਰ ਉਹਨੇ ਫਿਰ ਚੀਕਾਂ ਮਾਰੀਆਂ ਕੰਗਣਾ ਰਣੌਤ ਨੇ ਕਿ ਜੀ ਮੇਰੀ ਹਰਾਸਮੈਂਟ ਹੋਈ ਹੈ। ਮੈਂ ਜਦੋਂ ਚੰਡੀਗੜ੍ਹ ਆਈ ਮੈਂ ਸਿੱਖ ਧਰਮ ਬਾਰੇ ਜਾਣਿਆ, ਦੂਜਾ ਤੀਜਾ, ਔਰ ਇਹ ਬਿਲਕੁਲ ਮੇਰੇ ਨਾਲ ਸਰਾਸਰ ਧੱਕਾ ਹੋ ਰਿਹਾ। ਸੋ ਇਸ ਸਾਰੇ ਦੇ ਚਲਦੇ ਅਸੀਂ ਸਮਝਦੇ ਹਾਂ ਵੀ ਇਹ ਕੋਈ ਇਸ਼ੂ ਵੀ ਨਹੀਂ ਹੈ। ਇਸ ਕਿਸਮ ਦੇ ਹੋਰ ਵੀ ਆਏ ਨੇ, ਹੋਰ ਵੀ ਆਣਗੇ, ਪਰ ਤੁਸੀਂ ਜ਼ਹਿਨੀਅਤ ਦੇਖੋ ਕਿ ਵੀ ਇਸ ਮੁੱਦੇ ਤੇ ਈਵਨ ਜਿਹੜੀ ਇੰਦਰਾ ਗਾਂਧੀ ਨੂੰ ਹਾਲਾਂ ਉਹ ਆਪਣੇ ਆਪ 'ਚ ਡੀਮਨ ਸੀ, ਇੱਕ ਜੋ ਕੁਛ ਉਹਨੇ ਜੂਨ 84 ਘੱਲੂਘਾਰਾ ਜਾਂ ਦੂਜਾ ਕੀਤਾ, ਪਰ ਈਵਨ ਉਹਦੀ ਫਿਲਮ ਨੂੰ ਜਿਹੜਾ ਹੈ ਉਹ ਨੈਗੇਟ ਕਰਨ ਦੇ ਲਈ ਵੀ ਸਿੱਖ ਹੀ ਅੱਗੇ ਆ ਰਹੇ ਨੇ। ਹੁਣ ਚਾਹੀਦਾ ਤਾਂ ਇਹ ਸੀ ਕਿ ਭਾਈ ਕਾਂਗਰਸ ਪਾਰਟੀ ਵੀ, ਕਿਉਂਕਿ ਇਕੱਲਾ ਇਹੀ ਨਹੀਂ ਵੀ ਪਿੰਡਾਂ ਵਾਲਿਆਂ ਨਾਲ ਰਿਲੇਟਡ ਨੈਗੇਟਿਵ ਨੈਰੇਟਿਵ ਹੈ, ਉਹਨੂੰ ਵੀ ਉਹਨਾਂ ਨੇ ਜਿਹੜਾ ਇੰਦਰਾ ਗਾਂਧੀ ਨੂੰ ਵੀ ਜੋ ਉਹਦੇ ਬੀਜੇਪੀ ਦੇ ਹਿੰਦੂਤਵੀ ਰੰਗ ਦੇ ਰਾਹੀਂ ਹੀ ਉਸ ਲੈਂਸ ਰਾਹੀਂ ਦੇਖਿਆ, ਕਿਉਂਕਿ ਉਹਨਾਂ ਨੂੰ ਉਹ ਵੀ ਸੂਟ ਨਹੀਂ ਕਰਦੀ। ਔਰ ਨਹਿਰੂ ਨੂੰ ਇਹ ਸਾਰੀ ਫਿਲਮ ਦੇ ਵਿੱਚ ਬਹੁਤ ਕਮਜ਼ੋਰ ਕਰੈਕਟਰ, ਡਰਾਕਲ, ਭੈ ਭੀਤ ਕਿਸਮ ਦਾ ਬੰਦਾ ਦਿਖਾਇਆ। ਸੋ ਮਤਲਬ ਇਹ ਹੈ ਵੀ ਕਾਂਗਰਸ ਨੇ ਵੀ ਇਸ ਦੇ ਉੱਤੇ ਇਸ਼ੂ ਨਹੀਂ ਲਿਆ। ਔਰ ਅਸੀਂ ਜਿਹੜੇ ਸਾਨੂੰ ਇੰਨੇ ਸੈਕਸ਼ਨ ਦੇ ਵਿੱਚ ਵੰਡਿਆ ਹੋਇਆ ਔਰ ਜਿਸ ਕਿਸਮ ਦੇ ਚੈਲੰਜਸ ਚੱਲ ਰਹੇ ਨੇ, ਸੋ ਮੈਨੂੰ ਲੱਗਿਆ ਵੀ ਸ਼੍ਰੋਮਣੀ ਕਮੇਟੀ ਨੇ ਇੱਕ ਪੋਜ਼ਿਟਿਵਿਟੀ ਦੇ ਨਾਲ ਇਹ ਪਾਰਟ ਕੀਤਾ ਔਰ ਅਸੀਂ ਹੁਣ ਬਾਕੀ ਤਾਂ ਇਹਨਾਂ ਦੇ ਨਾਲ ਜੋ ਹੁੰਦਾ ਹੀ ਹੈ ਰੋਜ਼ਾਨਾ, ਪਰ ਘੱਟੋ ਘੱਟ ਇਹ ਇੱਕ ਸ਼ਲਾਘਾਯੋਗ ਕੰਮ ਹੈ ਜਿਹੜਾ ਸਟੈਂਡ ਲਿਆ। ਹੁਣ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਇਸ ਨੂੰ ਥੋਪਿਆ ਨਾ ਜਾਏ, ਭਾਵੇਂ ਅਦਾਲਤਾਂ ਆ ਜਾਣ ਜਾਂ ਦੂਜੇ ਨੇ, ਫਿਰ ਜੋ ਵੀ ਕਰਨਾ ਪੈਂਦਾ ਹੈ। ਇਹ ਮੈਸੇਜ ਜਿਹੜਾ ਇਹਨੂੰ ਜਾਣਾ ਚਾਹੀਦਾ ਕੰਗਣਾ ਰਣੌਤ ਨੂੰ ਕਿ ਭਾਈ ਇਹ ਜਿਹੜਾ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਤੂੰ ਬੁੜਕਦੀ ਫਿਰਦੀ ਹੈ, ਭਾਵੇਂ ਅਸੀਂ ਜਿੰਨੇ ਮਰਜ਼ੀ ਡਿਵਾਈਡਡ ਹੋਈਏ, ਆਪਣੇ ਇਸ਼ੂ ਚੱਲ ਰਹੇ ਹੋਣ, ਪਰ ਜਦੋਂ ਸਿੱਖੀ ਦਾ ਮੁੱਦਾ ਆਏਗਾ ਜਾਂ ਸੰਤ ਪਿੰਡਾਂ ਵਾਲਿਆਂ ਦਾ, ਠੀਕ ਕਿਹਾ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਰਿਲੀਜ਼ ਵੀ ਸੀ ਕਿ ਬਈ ਸਾਡੇ ਲਈ ਤਾਂ ਸੰਤ ਪਿੰਡਾਂ ਵਾਲੇ ਇੱਕ ਮਹਾਨ ਆਗੂ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਫਿਲਮ ਵਿੱਚ ਸਿੱਖਾਂ ਦੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਵਿਰੋਧੀ ਏਜੰਡਾ ਹੈ, ਸਿੱਖ ਕੌਮ ਦੇ ਵਿਰੁੱਧ ਜ਼ਹਿਰ ਉਗਲਣ ਦੀ ਭਾਵਨਾ ਨਾਲ ਇਹ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਸੀ ਕਿ ਵੀ ਇਹਨੂੰ ਮਤ ਲੱਗਣ ਦਿਓ, ਨਹੀਂ ਤਾਂ ਅਸੀਂ ਇਸ ਨੂੰ, ਜੇਕਰ ਇਹ ਫਿਲਮ ਪੰਜਾਬ ਅੰਦਰ ਜਾਰੀ ਹੁੰਦੀ ਹੈ ਤਾਂ ਇਸ ਦਾ ਸੂਬਾ ਪੱਧਰ ਉੱਤੇ ਸਖਤ ਵਿਰੋਧ ਕਰਨ ਲਈ ਅਸੀਂ ਮਜਬੂਰ ਹੋਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਵਿਦ ਪੋਜ਼ਿਟਿਵਿਟੀ ਇਸ ਦਾ ਐਂਡ ਹੋਇਆ ਹੈ ਪੰਜਾਬ 'ਚ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।